ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਵਾਲ ਜਵਾਬ ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ ਤਾਂ ਅੱਜ ਜਿਵੇਂ 2 ਜੂਨ ਦਾ ਦਿਨ ਹੈ ਔਰ 30 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਕਿਵੇਂ 1 ਜੂਨ ਨੂੰ CRPF ਨੇ ਫਾਇਰਿੰਗ ਕੀਤੀ, ਫਿਰ ਆਰਮੀ ਨੇ ਟੇਕ ਓਵਰ ਕੀਤਾ, ਕਿਵੇਂ ਸਾਰੇ ਜਰਨਲਿਸਟ ਬਾਹਰ ਕੱਢੇ ਔਰ ਕੱਲ 3 ਜੂਨ ਨੂੰ ਅਸੀਂ ਵੇਰਵੇ ਦੇ ਨਾਲ ਦੱਸਾਂਗੇ ਕਿ 3 ਜੂਨ ਨੂੰ ਕਿਵੇਂ ਫੁੱਲ ਸਕੇਲ ਜਿਹੜਾ ਕਰਫਿਊ ਲਾ ਕੇ ਅੰਮ੍ਰਿਤਸਰ ਫੌਜ ਨੇ ਆਪਣੇ ਕਬਜ਼ੇ 'ਚ ਕੀਤਾ ਔਰ ਪੰਜਾਬ ਸਾਰਾ ਉਹਨਾਂ ਦੇ ਕਬਜ਼ੇ 'ਚ ਆਇਆ। 1986 ਦੇ ਵਿੱਚ ਅੱਜ ਦੇ ਦਿਨ ਪੰਜਾਬ ਵਿਧਾਨ ਸਭਾ ਵਿੱਚ 27 ਉਹ MLA ਜਿਨ੍ਹਾਂ ਨੇ ਬਰਨਾਲਾ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਸੀ, ਇਸ ਕਾਰਨ ਕਰਕੇ ਕਿਉਂਕਿ ਬਰਨਾਲੇ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਹੋਣ ਤੋਂ ਬਾਅਦ ਦਰਬਾਰ ਸਾਹਿਬ ਵਿੱਚ ਕਮਾਂਡੋ ਜਿਹੜੇ ਕਿ ਦਿੱਲੀ ਤੋਂ ਸਪੈਸ਼ਲੀ ਆਏ ਔਰ ਉਹਨਾਂ ਦੇ ਆਪਣੇ ਸਿਕਿਉਰਿਟੀ ਦਸਤੇ ਅੰਦਰ ਗਏ। ਹਾਲਾਂਕਿ ਉਹਨਾਂ ਨੂੰ ਪਤਾ ਸੀ ਕਿ ਜਿਨ੍ਹਾਂ 5 ਮੈਂਬਰਾਂ ਨੇ ਪੰਥਕ ਕਮੇਟੀ ਦੇ ਨੇ ਐਲਾਨ ਕੀਤਾ ਉਹ ਕੰਪਲੈਕਸ ਤੋਂ ਜਾ ਚੁੱਕੇ ਨੇ, ਲੇਕਿਨ ਇਹਦੇ ਬਾਵਜੂਦ ਧਾਵਾ ਬੋਲਿਆ, ਕਈ ਅਖੰਡ ਪਾਠ ਖੰਡਤ ਹੋਏ, ਅੰਦਰ ਸ਼ਹੀਦੀਆਂ ਵੀ ਹੋਈਆਂ ਔਰ ਗ੍ਰਿਫਤਾਰੀਆਂ ਵੀ ਹੋਈਆਂ। ਸੋ ਪੰਜਾਬ ਵਿਧਾਨ ਸਭਾ 'ਚ ਜਿਹੜੇ 27 ਅਕਾਲੀ MLA ਸੀ, ਇਹਨਾਂ ਨੇ ਖਲੋ ਕੇ ਜਿਹੜਾ ਉਹ ਬਰਨਾਲੇ ਨੂੰ ਮੁਰਦਾਬਾਦ ਦੇ ਨਾਅਰਿਆਂ ਦੇ ਨਾਲ ਜਿਹੜਾ ਇਸ ਨੂੰ ਉੱਥੇ ਸ਼ਰਮ ਦਿੱਤੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1818 ਦੇ ਵਿੱਚ ਅੱਜ ਦੇ ਦਿਨ ਬ੍ਰਿਟਿਸ਼ ਨੇ ਮਰਹੱਟਿਆਂ ਨੂੰ ਹਰਾ ਕੇ ਬੰਬਈ ਸ਼ਹਿਰ ਦੇ ਉੱਤੇ ਕਬਜ਼ਾ ਕੀਤਾ। 1851 ਦੇ ਵਿੱਚ ਪਹਿਲਾ ਅਲਕੋਹਲ ਪ੍ਰੋਹਿਬਿਸ਼ਨ ਲਾਅ ਕਿ ਸ਼ਰਾਬ ਦੇ ਉੱਤੇ ਪਾਬੰਦੀ ਮੇਨ ਸਟੇਟ ਦੇ ਵਿੱਚ ਲਾਗੂ ਕੀਤਾ ਗਿਆ। 1899 ਦੇ ਵਿੱਚ ਅਮਰੀਕਾ ਵਿੱਚ ਵਸਦੇ ਅਫਰੀਕਨ ਅਮਰੀਕਨ ਜਿਹਨਾਂ ਨੂੰ ਕਾਲੇ ਕਿਹਾ ਜਾਂਦਾ ਸੀ, ਉਦੋਂ ਨੀਗਰੋ ਵੀ ਕਹਿੰਦੇ ਸੀ, ਅਮਰੀਕਾ ਦੇ ਵਿੱਚ ਇਸ ਕਿਸਮ ਦੇ ਲਾਅ ਸੀ ਜਿਹਨਾਂ ਨੂੰ ਲਿੰਚਿੰਗ ਲਾਅਜ਼ ਕਹਿੰਦੇ ਸੀ ਕਿ ਕਿਸੇ ਕਾਲੇ ਵੱਲ ਹੋਇਆ ਕਿ ਜਿਹਨੇ ਕਿਸੇ ਗੋਰੀ ਵੱਲ ਦੇਖਿਆ ਤੇ ਉਹਨਾਂ ਨੇ ਉਹਨੂੰ ਕਰਕੇ ਤੇ ਭੀੜ ਜਿਹੜੀ ਆ ਉਹ ਇਕੱਠੇ ਹੋ ਕੇ ਉਹਨੂੰ ਲਿੰਚ ਕਰਨਾ ਹੁੰਦਾ ਵੀ ਕੁੱਟ-ਕੁੱਟ ਕੇ ਮਾਰ ਦੇਣਾ, ਫਿਰ ਉਹਦੀ ਲਾਸ਼ ਟੰਗ ਦਿੰਦੇ ਸੀ। ਲੀਗਲ ਸੀ ਕਾਨੂੰਨੀ ਤੌਰ ਦੇ ਉੱਤੇ ਕਿ ਇਵੇਂ ਕੀਤਾ ਜਾ ਸਕਦਾ, ਹੋਰ ਵੀ ਕੋਈ ਵੀ ਰੀਜ਼ਨ ਬਣਾ ਕੇ। ਸੋ ਇਹ ਇਹਨਾਂ ਦੇ ਖਿਲਾਫ ਐਂਟਾਈ ਲਿੰਚਿੰਗ ਡੇ ਜਿਹੜਾ ਅਮਰੀਕਾ ਦੇ ਕਾਲਿਆਂ ਨੇ 1899 'ਚ ਅੱਜ ਦੇ ਦਿਨ ਮਨਾਇਆ। 1946 ਦੇ ਵਿੱਚ ਕਿਉਂਕਿ ਸੈਕੰਡ ਵਰਲਡ ਵਾਰ ਖਤਮ ਹੋ ਗਿਆ ਸੀ, ਮੁਸੋਲਿਨੀ ਦੀ ਡਿਕਟੇਟਰਸ਼ਿਪ ਇਟਲੀ 'ਚ ਖਤਮ ਹੋ ਗਈ ਸੀ, ਸੋ ਇਟਲੀ ਦੇ ਲੋਕਾਂ ਨੇ ਫਿਰ ਇਹ ਡਿਸਾਈਡ ਕਰਨਾ ਸੀ ਕਿ ਉਹਨਾਂ ਨੇ ਰਿਪਬਲਿਕ ਬਣਾਉਣਾ ਹੈ ਆਪਣੇ ਮੁਲਕ ਨੂੰ ਕਿ ਮੋਨਾਰਕੀ ਬਾਦਸ਼ਾਹ ਚੁਣਨੀ ਹੈ। ਸੋ ਉਹਨਾਂ ਨੇ ਅੱਜ ਦੇ ਦਿਨ ਵੋਟਾਂ ਪਾ ਕੇ ਆਪਣੇ ਆਪ ਨੂੰ ਡੈਮੋਕ੍ਰੇਸੀ ਜਾਂ ਰਿਪਬਲਿਕ ਹੋਣ ਦਾ ਫੈਸਲਾ ਲਿਆ। 1953 ਦੇ ਵਿੱਚ ਇੰਗਲੈਂਡ ਦੀ ਰਾਣੀ ਐਲਿਜ਼ਾਬੈਥ ਜਿਹੜੀ ਅੱਜ ਵੀ ਤਖਤ ਤੇ ਬੈਠੀ ਹੈ, ਹੁਣ 61 ਸਾਲ ਹੋ ਗਏ ਨੇ ਮਾਈ ਨੂੰ, ਇਹ ਅੱਜ ਦੇ ਦਿਨ 1953 ਦੇ ਵਿੱਚ ਮਲਕਾ ਬਣੀ ਸੀ ਇੰਗਲੈਂਡ ਦੀ। ਔਰ ਇਹ ਜਿੰਨੀਆਂ ਵੀ ਇਹ ਰਹੀਆਂ ਨੇ ਬੀਬੀਆਂ ਇਹ ਖਾਨਦਾਨ ਦੇ, ਇਹਨਾਂ ਦੀ ਉਮਰ ਬੜੀ ਲੰਬੀ ਹੁੰਦੀ ਹੈ, 100 ਸਾਲ। 61 ਸਾਲ ਦਾ ਮੁੰਡਾ ਜਿਹੜਾ ਬੁੱਢਾ ਹੋ ਗਿਆ ਦੇਖ ਦੇਖ ਕੇ ਵੀ ਮਾਂ ਜਾਏ ਤੇ ਮੇਰੀ ਵਾਰੀ ਲੱਗੇ। ਹੁਣ ਉਹਦਾ ਮੁੰਡੇ ਨੂੰ ਭਾਵੇਂ ਬਣ ਜਾਏ, ਇਹਦੇ ਵਿਚਾਰੇ ਦੇ ਚਾਰਲਸ ਦੇ ਹਿੱਸੇ ਨਹੀਂ ਹੁੰਦਾ। ਸੋ 61 ਸਾਲ ਹੋ ਗਏ ਨੇ ਅੱਜ ਦੇ ਦਿਨ ਉਹਦੀ ਕੋਰੋਨੇਸ਼ਨ ਹੋਈ ਸੀ। 1956 ਦੇ ਵਿੱਚ ਯੂਗੋਸਲਾਵੀਆ ਦਾ ਪ੍ਰੈਜ਼ੀਡੈਂਟ ਜਿਹੜਾ ਉਹਨੇ ਮਾਸਕੋ ਵਿਜ਼ਿਟ ਕੀਤਾ, ਕਿਉਂਕਿ ਇਹ ਵੀ ਜਿਵੇਂ ਇੰਡੀਆ ਦਾ ਨਹਿਰੂ ਸੋਵੀਅਤਸ ਦਾ ਪਿਛਲਾ ਸੀ, ਜਿਵੇਂ ਯੂਗੋਸਲਾਵੀਆ ਦਾ ਮਾਰਸ਼ਲ ਟੀਟੋ ਵੀ ਕਾਮਰੇਡਾਂ ਦਾ ਪਿਛਲਾ ਸੀ। ਔਰ 1964 'ਚ ਅੱਜ ਦੇ ਦਿਨ ਲਾਲ ਬਹਾਦਰ ਸ਼ਾਸਤਰੀ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ। ਨਹਿਰੂ ਦੀ ਮੌਤ ਤੋਂ ਬਾਅਦ ਇਹ ਜਿਹੜਾ 1964 'ਚ ਉਹਦੀ ਮੌਤ ਹੋਈ, ਇਨ ਬਿਟਵੀਨ ਗੁਜ਼ਾਰੀ ਲਾਲ ਨੰਦਾ ਸੀ। ਸੋ ਲਾਲ ਬਹਾਦਰ ਸ਼ਾਸਤਰੀ ਇੱਕ ਇਮਾਨਦਾਰ ਆਦਮੀ ਸੀ ਔਰ ਜਿਹੜੀ ਉਹਦੀ ਮੌਤ ਵੀ ਤਾਸ਼ਕੰਦ 'ਚ ਹੋਈ ਅੱਜ ਤੱਕ ਸ਼ੱਕ ਦੇ ਘੇਰੇ 'ਚ ਹੈ, ਕਿਉਂਕਿ ਫੌਰਨ ਬਾਅਦ ਇੰਦਰਾ ਗਾਂਧੀ ਜਿਹੜੀ ਉਹਨੇ ਪਾਵਰ ਟੇਕ ਓਵਰ ਕੀਤੀ ਸੀ। ਸੋ ਜਦੋਂ ਭਾਰਤ ਦੇ ਖਿੱਤੇ 'ਚ ਇਮਾਨਦਾਰ ਪੋਲੀਟੀਸ਼ੀਅਨਸ ਦੀ ਗੱਲ ਹੁੰਦੀ ਹੈ ਤੇ ਲਾਲ ਬਹਾਦਰ ਸ਼ਾਸਤਰੀ ਜਿਹੜਾ ਹੈ ਉਹ ਇੱਕ ਇਮਾਨਦਾਰ ਰੀਅਲੀ ਓਨੈਸਟ ਜਿਹੜਾ ਪੋਲੀਟੀਸ਼ੀਅਨ ਹੈ। ਔਰ ਉਹਦਾ ਟੱਬਰ ਅੱਜ ਵੀ ਵਿਚਾਰਾ ਸਧਾਰਨ ਗਰੀਬੀ ਦੇ ਵਿੱਚ ਹੀ ਜੀ ਰਹੇ ਨੇ। ਉਹਨੇ ਨਾ ਆਪਣਾ ਕੁਛ ਬਣਾਇਆ ਨਾ ਅੱਗੇ ਟੱਬਰਾਂ ਦਾ ਬਣਾਇਆ, ਇਹਨਾਂ ਨੇ ਤਾਂ 50 ਪੁਸ਼ਤਾਂ ਦਾ ਜਿਹੜਾ ਹੈ ਉਹ ਮਾਲ ਇਕੱਠਾ ਕੀਤਾ ਸਾਰਿਆਂ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਪਾਕਿਸਤਾਨ ਦੀ ਤਹਿਰੀਕੇ ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਨੂੰ ਭਾਰਤ ਦੇ ਦੌਰੇ ਦੌਰਾਨ ਇੱਕ ਸਕੂਲ ਦੇ ਮੁੰਡੇ ਵਾਂਗ ਟ੍ਰੀਟ ਕੀਤਾ ਗਿਆ। ਇਸ ਬਾਰੇ ਤੁਹਾਡੀ ਕੀ ਟਿੱਪਣੀ ਹੈ ਡਾਕਟਰ ਸਾਹਿਬ? ਦੇਖੋ, ਇਸ ਗੱਲ ਦੀ ਪਾਕਿਸਤਾਨ ਦੇ ਵਿੱਚ ਪਾਕਿਸਤਾਨੀ ਪੰਜਾਬ ਅਸੈਂਬਲੀ 'ਚ ਤਾਂ ਰਾਦਰਿਕ ਮਤਾ ਲਿਆਂਦਾ ਸੀ ਉਹਨਾਂ ਨੇ ਕਿ ਮੋਦੀ ਦੇ ਖਿਲਾਫ ਜਿਹੜਾ ਕੀਤਾ ਜਾਏ, ਸਪੀਕਰ ਨੇ ਅਲਾਉ ਨਹੀਂ ਕੀਤਾ ਕਿਉਂਕਿ ਹਮੇਸ਼ਾ ਇੱਕ ਪਰੰਪਰਾ ਰਹੀ ਹੈ ਕਿ ਜਦੋਂ ਵੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਦਿੱਲੀ ਜਾਂ ਭਾਰਤ ਦੇ ਦੌਰੇ ਤੇ ਆਉਂਦਾ ਸੀ ਤੇ ਹਮੇਸ਼ਾ ਹੀ ਕਸ਼ਮੀਰ ਵਿੱਚ ਜਿਹੜੀ ਹੁਰੀਅਤ ਕਾਨਫਰੰਸ ਜਿਹੜੀ ਆਜ਼ਾਦੀ ਦੀ ਜੰਗ ਲੜ ਰਹੀ ਹੈ ਸ਼ਾਂਤਮਈ ਤਰੀਕੇ ਦੇ ਨਾਲ, ਉਹਨਾਂ ਦੇ ਨਾਲ ਮੁਲਾਕਾਤ ਹੁੰਦੀ ਸੀ। ਸੋ ਇਸ ਵਾਰ ਨਵਾਜ਼ ਸ਼ਰੀਫ ਉਹਨਾਂ ਨੂੰ ਮਿਲਿਆ ਨਹੀਂ। ਸੋ ਇਸ ਨੂੰ ਪਾਕਿਸਤਾਨ ਦੇ ਵਿੱਚ ਇਹੀ ਇੰਟਰਪ੍ਰੇਟ ਕੀਤਾ ਜਾ ਰਿਹਾ ਹੈ
ਕਿ ਇਹ ਕਸ਼ਮੀਰੀਆਂ ਦੇ ਨਾਲ ਦਗਾ ਹੈ ਔਰ ਪਾਕਿਸਤਾਨ ਨੇ ਕਸ਼ਮੀਰ ਦਾ ਮੁੱਦਾ ਡਿਲੂਟ ਕੀਤਾ। ਹਾਲਾਂ ਜਿਹੜੀਆਂ ਉਹਨਾਂ ਦੀਆਂ ਮਜ਼ਹਬੀ ਪਾਰਟੀਆਂ ਨੇ ਉਹਨਾਂ ਦਾ ਤਾਂ ਪਹਿਲਾਂ ਹੀ ਇਹ ਖਿਆਲ ਸੀ ਕਿ ਵੀ ਇਹ ਨਰਿੰਦਰ ਮੋਦੀ ਕਾਤਲ ਹੈ, ਇਹਦੇ ਹੱਥ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਰੰਗੇ ਹੋਏ ਨੇ ਔਰ ਨਵਾਜ਼ ਸ਼ਰੀਫ ਨੂੰ ਨਹੀਂ ਜਾਣਾ ਚਾਹੀਦਾ ਇੱਕ ਕਾਤਲ ਦੇ ਹੱਥ ਨੂੰ ਮਿਲਾਣਾ ਉਹਦੇ ਨਾਲ। ਲੇਕਿਨ ਉਹਨਾਂ ਦੀ ਕਿਉਂਕਿ ਅਲਟੀਮੇਟਲੀ ਫੌਜ ਹੀ ਉੱਥੇ ਡਿਸਾਈਡ ਕਰਦੀ ਹੈ, ਉਹਨਾਂ ਨੇ ਵੀ ਇਹੀ ਫੈਸਲਾ ਦਿੱਤਾ ਹੈ ਕਿ ਵੀ ਚਲਾ ਜਾਏ। ਸੋ ਇਮਰਾਨ ਖਾਨ ਔਰ ਇਹ ਵੀ ਗੱਲ ਆ ਰਹੀ ਹੈ ਵੀ ਕਿਵੇਂ ਜਿਹੜੀ ਕਿਉਂਕਿ ਹਾਲਾਂਕਿ ਜਿਹੜੀ ਅੰਦਰ ਮੀਟਿੰਗ ਹੋਈ ਉਹਦੀਆਂ ਕੋਈ ਡੀਟੇਲਸ ਤਾਂ ਬਾਹਰ ਨਹੀਂ ਆਈਆਂ, ਪਰ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਨਵੀਂ ਮਾਈ ਬਣਾਈ ਹੈ, ਵੱਡਾ ਟਿੱਕਾ ਲਾਇਆ ਮੱਥੇ ਤੇ, ਸੁਸ਼ਮਾ ਸਵਰਾਜ ਫੋਰਨ ਮਿਨਿਸਟਰ, ਉਹਨੇ ਕਿਹਾ ਕਿ ਜੀ ਮੋਦੀ ਨੇ ਉਹਨੂੰ ਚੰਗੀ ਡਰੈਸਿੰਗ ਦਿੱਤੀ ਕਿ ਅੱਤਵਾਦ ਬੰਦ ਕਰੋ, ਪਾਕਿਸਤਾਨ ਦੀ ਸੋਇਲ ਨੂੰ ਨਾ ਇਸਤੇਮਾਲ ਹੋਣ ਦਿਓ, ਨਹੀਂ ਤਾਂ ਸੰਬੰਧ ਨਹੀਂ ਸੁਧਰਨਗੇ ਇਹ ਵੋ। ਸੋ ਸਕੂਲ ਬॉय ਦੀ ਤਰ੍ਹਾਂ ਇਮਰਾਨ ਖਾਨ ਜਿਹੜਾ ਤਹਿਰੀਕੇ ਇਨਸਾਫ ਜਿਹੜੀ ਹੈ ਖੈਬਰ ਪਖਤੂਨਵਾ ਚ ਰੂਲਿੰਗ ਪਾਰਟੀ ਵੀ ਹੈ ਔਰ ਇੱਕ ਵੱਡਾ ਪੋਲੀਟੀਸ਼ੀਅਨ ਹੈ, ਉੱਥੋਂ ਦਾ ਕ੍ਰਿਕਟਰ ਹੈ ਸਾਬਕਾ, ਉਹਨੇ ਕਿਹਾ ਵੀ ਜਿਵੇਂ ਉਹ ਜਿਹੜੀ ਮੀਟਿੰਗ ਸੀ ਉਹ ਦੋ ਬਰਾਬਰ ਦੇ ਲੋਕਾਂ 'ਚ ਨਹੀਂ ਸੀ ਕਿ ਦੋ ਬਰਾਬਰ ਦੇ ਪ੍ਰਾਈਮ ਮਿਨਿਸਟਰ ਬਣ ਰਹੇ ਨੇ, ਉਹਨੂੰ ਇਵੇਂ ਡਾਂਟ ਰਹੇ ਸੀ ਜਿਵੇਂ ਸਕੂਲ ਦੇ ਮੁੰਡੇ ਨੂੰ ਕਹੀਦਾ ਵੀ ਤੂੰ ਆਹ ਕਰ ਤੇ ਤੂੰ ਆਹ ਨਾ ਕੀਤਾ ਤੇ ਫਿਰ ਜੇ ਘਰ ਦਾ ਕੰਮ ਨਾ ਕੀਤਾ ਵਰਕ ਹੈ ਤੇ ਤੈਨੂੰ ਕਲਾਸ 'ਚ ਨਹੀਂ ਬਹਿਣ ਦੇਣਾ, ਮੂੰਹ ਤੇਰਾ ਕੰਧ ਹਲ ਕਰਾ ਦੇਣਾ। ਲੇਕਿਨ ਮੈਂ ਸਮਝਦਾ ਵੀ ਹੁਰੀਅਤ ਕਾਨਫਰੰਸ ਤੇ ਅੱਜ ਹੀ ਸੈਯਦ ਅਲੀ ਸ਼ਾਹ ਗਿਲਾਨੀ ਦਾ ਬਿਆਨ ਆਇਆ ਬੜਾ ਉਹਨੇ ਕਿਹਾ ਜੀ ਦਿੱਲੀ 'ਚ ਤੇ ਮੋਦੀ ਦੇ ਆਉਣ ਨਾਲ ਕੀ ਫਰਕ ਪਏਗਾ, ਇਹਨਾਂ ਦੀਆਂ ਨੀਤੀਆਂ ਸਾਡੇ ਲਈ ਉਹੀ ਰਹੀਆਂ ਨੇ। ਫਰਕ ਇੰਨਾ ਹੈ ਕਿ ਮਨਮੋਹਨ ਸਿੰਘ ਸੌਫਟ ਆਵਾਜ਼ 'ਚ ਬੋਲਦਾ ਸੀ, ਇਹ ਹਾਰਡ ਉਹਦੀ ਲਾਈਨ ਹੈ ਹਿੰਦੂਤਵਾ ਦੀ, ਪਰ ਇਹਨਾਂ ਦੀਆਂ ਨੀਤੀਆਂ ਇੱਕੋ ਹੀ ਨੇ। ਪਰ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਨਵਾਜ਼ ਸ਼ਰੀਫ ਦੀ ਜਿਹੜੀ ਆਮਦ ਹੈ ਉਹਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਇਹ ਡਿਬੇਟ ਜ਼ਰੂਰ ਹੋਈ ਹੈ ਕਿ ਵੀ ਵੈਦਰ ਉਹਨੂੰ ਜਾਣਾ ਚਾਹੀਦਾ ਸੀ ਕਿ ਨਹੀਂ। ਸੋ ਇਮਰਾਨ ਖਾਨ ਨੇ ਕਿਹਾ ਵੀ ਉਹਨੂੰ ਤਾਂ ਸਕੂਲੀ ਬੱਚੇ ਦੀ ਤਰ੍ਹਾਂ ਟ੍ਰੀਟ ਕੀਤਾ ਜੀ। ਸੋ ਬਾਕੀ ਤਾਂ ਸਾਡਾ ਇਹਦੇ ਤੇ ਇੱਕ ਆਪਣਾ ਵੱਖਰਾ ਵਿਊ ਹੈ, ਅਸੀਂ ਫਿਰ ਕਦੇ ਡਿਸਕਸ ਕਰਾਂਗੇ ਜੀ। ਬਿਲਕੁਲ ਡਾਕਟਰ ਸਾਹਿਬ ਕਿ ਵੀ ਵੈਦਰ ਉਹਨੂੰ ਆਉਣਾ ਚਾਹੀਦਾ ਸੀ ਕਿ ਨਹੀਂ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਦਾ ਸੁਆਜ ਦਾ ਵਿਚਾਰ, ਕਿਉਂਕਿ ਇਹ 30ਵੀਂ ਯਾਦ ਚੱਲ ਰਹੀ ਹੈ ਘੱਲੂਘਾਰੇ 84 ਦੀ। ਸੋ ਅਸੀਂ ਇਸ ਭਗਤ ਕਬੀਰ ਜੀ ਦੇ ਵੀਰ ਰੱਸੀ ਸ਼ਬਦ ਨੂੰ ਚੁਣਿਆ ਅੱਜ ਦੇ ਵਿਚਾਰ ਲਈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਹੁਣ ਜ਼ਾਹਰ ਹੈ ਇਹ ਇੰਨੀ ਕੁ ਵਾਰ ਪੜ੍ਹਿਆ ਜਾਂਦਾ ਹੈ, ਗਾਇਆ ਜਾਂਦਾ ਹੈ, ਇਸ ਨੂੰ ਜਿਹੜਾ ਸੁਣਿਆ ਜਾਂਦਾ ਹੈ ਕਿ ਇਹ ਬਹੁਤਿਆਂ ਨੂੰ ਤੇ ਇਉਂ ਲੱਗਦਾ ਜਿਵੇਂ 10ਵੇਂ ਪਾਤਸ਼ਾਹ ਦੀ ਬਾਣੀ ਹੋਏ, ਕਿਉਂਕਿ ਇਹਦੇ ਚੋਂ ਇੰਨਾ ਵੀਰ ਰਸ ਵੀ ਟਪਕਦਾ। ਤੇ ਉਸ ਦੇ ਨਾਲ ਯੋਧਾ ਕੌਣ ਹੈ, ਕਿਸ ਨੂੰ ਅਸੀਂ ਬੇਸ਼ੱਕ ਗੁਰਬਾਣੀ ਦੇ ਵਿੱਚ ਹੋਰ ਵੀ ਸ਼ਬਦ ਨੇ, ਮਰਨ ਮੁਨਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣੋ, ਮਨਸ਼ਾ ਡਿਜ਼ਾਇਰ ਨੂੰ ਕਹਿੰਦੇ ਨੇ ਕਿ ਇਹ ਜਿਹੜੇ ਸੂਰਬੀਰ ਨੇ, ਯੋਧੇ ਨੇ, ਮਰਨ ਦੀ ਚਾਹਨਾ ਕਰਨੀ, ਮਨਸ਼ਾ ਕਰਨੀ ਉਹਨਾਂ ਦਾ ਹੱਕ ਬਣਦਾ। ਇਹ ਸੂਰਬੀਰ ਨੂੰ ਡਿਫਾਈਨ ਕਰਦਾ ਜੋ ਹੋਏ ਮਰਨ ਪਰਵਾਨੋ। ਪਰ ਅਲਟੀਮੇਟਲੀ ਉਹ ਤਾਂ ਸੂਰਬੀਰ ਜੂਝ ਕੇ ਯੋਧੇ ਸ਼ਹੀਦ ਹੋ ਜਾਂਦੇ ਨੇ, ਪਰ ਉਹ ਪ੍ਰਵਾਨ ਹੋਏਗੀ ਸ਼ਹਾਦਤ ਕਿ ਨਹੀਂ, ਇਹ ਨਿਰੰਕਾਰ ਦੇ ਹੱਥ ਵਸ। ਸੋ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਇਹਦੇ 'ਚ ਉਹ ਇਹ ਹੁਣ ਸਾਰੇ ਜੰਗ ਦੇ ਸਿੰਬਲ ਨੇ। ਗਗਨ ਦਮਾਮਾ ਬਾਜਿਓ, ਦਮਾਮਾ ਨਗਾਰੇ ਨੂੰ ਕਹਿੰਦੇ ਨੇ ਕਿ ਵੀ ਚੋਟ ਲੱਗ ਗਈ ਹੈ, ਪਰਿਓ ਨਿਸ਼ਾਨੈ ਘਾਓ, ਉਹਦੇ ਤੇ ਨਗਾਰੇ ਤੇ ਚੋਟ ਲੱਗ ਗਈ ਹੈ। ਔਰ ਜਿਉਂ ਹੀ ਡਰਮ, ਕਿਉਂਕਿ ਜੰਗ ਦੇ ਵਿੱਚ ਜਾਣ ਤੋਂ ਪਹਿਲਾਂ ਡਰਮ ਬੀਟਿੰਗ ਹੁੰਦੀ ਹੈ, ਨਗਾਰਾ ਵਜਾਇਆ ਜਾਂਦਾ ਸੀ, ਰਣਜੀਤ ਨਗਾਰਾ 10ਵੇਂ ਪਾਤਸ਼ਾਹ ਦਾ ਵੀ ਹੈ। ਹੁਣ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ, ਕਿ ਖੇਤ ਦੇ ਵਿੱਚ ਸੂਰਬੀਰ ਉਤਰ ਆਏ ਨੇ, ਹੁਣ ਜੂਝਣ ਦਾ ਵੇੜਾ। ਤੇ ਜੂਝਣ ਵਾਲੇ ਸੂਰਬੀਰ ਕੌਣ ਨੇ? ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਕਿ ਉਹੀ ਸੂਰਬੀਰ ਹੈ ਜਿਹੜਾ ਦੀਨ ਦੇ ਲਈ, ਹੁਣ ਦੀਨ ਮਜ਼ਹਬ ਨੂੰ ਵੀ ਕਹਿੰਦੇ ਨੇ, ਫੇਥ ਨੂੰ ਵੀ ਕਹਿੰਦੇ ਨੇ, ਦੀਨ ਜਿਹੜਾ ਅਸੀਂ ਆਮ ਜਿਹੜਾ ਲਤਾੜਿਆ ਹੋਇਆ ਗਰੀਬ ਹੈ ਉਹਦੇ ਲਈ ਵੀ ਇਸਤੇਮਾਲ ਹੁੰਦਾ। ਸੋ ਇਹ ਜਿਹੜੇ ਜੂਨ 84 ਦੇ ਸਾਡੇ ਸ਼ਹੀਦ ਨੇ, ਇਹ ਦੀਨ ਦੇ ਲਈ ਵੀ ਖੜੇ ਨੇ, ਧਰਮ ਦੇ ਲਈ, ਅਕਾਲ ਤਖਤ ਦੀ ਆਨ ਸ਼ਾਨ ਲਈ, ਔਰ ਉਸ ਡਿਕਟੇਟਰ ਇੰਦਰਾ ਗਾਂਧੀ ਨੂੰ ਚੈਲੰਜ ਕਰਕੇ ਜਿਹਨੇ ਕਿ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਰੋਲੀਆਂ ਸੀ ਐਮਰਜੈਂਸੀ ਦੇ ਵੇਲੇ, ਔਰ ਜਿਹਦੀਆਂ ਨੀਤੀਆਂ ਨੇ ਲੱਖਾਂ ਕਰੋੜਾਂ ਨੂੰ ਗਰੀਬੀ ਦੇ ਵਿੱਚ ਰੱਖਿਆ ਹੋਇਆ। ਸੋ ਇਹ ਯੋਧੇ ਇਸ ਗੁਰਬਾਣੀ ਦੇ ਫਰਮਾਨ ਮੁਤਾਬਕ ਖਲੋਤੇ, ਜੂਝੇ, ਔਰ ਫਾਈਨਲੀ ਪੁਰਜ਼ਾ ਪੁਰਜ਼ਾ ਕੱਟ ਮਰੈ ਕਬੂ ਨਾ ਛਾੜੇ ਖੇਤ। ਕਬੀਰ ਸਾਹਿਬ ਕਹਿੰਦੇ ਨੇ ਕਿ ਵੀ ਉਹਨਾਂ ਦਾ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਪਰ ਉਹ ਜੰਗ ਦੇ ਮੈਦਾਨ 'ਚੋਂ ਭਗੌੜੇ ਨਾ ਹੋਣ,
ਔਰ ਇਸ ਗੱਲ ਲਈ ਜਿਹੜਾ ਦੁਸ਼ਮਣ ਦਾ ਜਰਨੈਲ ਹੈ, ਉਹਨਾਂ ਦਾ ਜਿਹੜਾ ਪਾਣੀ ਭਰਨ ਵਾਲਾ ਬਰਾੜ, ਉਹ ਇਹ ਕਹਿੰਦਾ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਕਿ ਜੇ ਆਪਣੇ ਦੁਸ਼ਮਣ ਨੂੰ ਵੀ ਮੈਂ ਉਸ ਦਾ ਬਣਦਾ ਹੱਕ ਦਿਆਂ ਤੇ ਜਦੋਂ ਤੱਕ ਉਹਨਾਂ ਦੇ ਸਾਹ 'ਚ ਇੱਕ ਵੀ ਸਾਹ ਸੀ ਤੇ ਉਹਨਾਂ ਦੇ ਕੋਲ ਇੱਕ ਵੀ ਗੋਲੀ ਸੀ, ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਉਹ ਜੂਝ ਕੇ ਸ਼ਹੀਦ ਹੋਏ। ਸੋ ਅਸੀਂ ਉਹਨਾਂ ਆਪਣੇ ਸਮੂਹ ਬਹਾਦਰ ਯੋਧਿਆਂ ਨੂੰ ਅੱਜ ਦੇ ਦਿਨ ਔਰ ਇਹ ਸਾਰਾ ਹਫਤਾ ਆਉਣ ਵਾਲੇ ਦਿਨ ਜਿਹੜੇ ਨੇ ਅਸੀਂ ਇਸ ਪਾਸੇ ਹੀ ਐਟਰੀਬਿਊਟ ਕਰਾਂਗੇ। TV 84 ਨਿਊਜ਼ ਦੇ ਹਵਾਲੇ ਨਾਲ ਵੀ ਉਹਨਾਂ ਦੇ ਨਾਲ ਅੱਡ-ਅੱਡ ਅੱਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨੈਲ ਸਿੰਘ ਪੰਜੋਲੀ ਔਰ ਪ੍ਰੈਜ਼ੀਡੈਂਟ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਜਸਵੰਤ ਸਿੰਘ ਹੋਠੀ, ਉਹਨਾਂ ਦੇ ਨਾਲ ਵੀ ਇਸ ਮੁੱਦੇ ਤੇ ਹੀ ਗੱਲ ਹੋਏਗੀ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਡ-ਅੱਡ ਹੋਰ ਸਕਾਲਰਸ ਨਾਲ ਵੀ ਡੀਟੇਲ ਡਿਸਕਸ਼ਨਸ ਹੋਣ। ਸੋ ਇਹ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਦਰਸ਼ਕੋ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।